अस्सलाम वालेकुम सत श्री अकाल जी। उम्मीद करना कि ਸਾਰੇ ਠੀਕ ਹੋਦੇ। ਅੱਛਾ ਜੀ, ਅੱਜ ਦੇ ਸਕੇਲ ਦਾ ਦੂਸਰਾ ਪਾਰਟ, ਪਹਿਲਾ ਪਾਰਟ ਸਵੇਰ ਅਪਲੋਡ ਕਰ ਦਿੱਤਾ ਸੀ, ਹੁਣ ਦੂਸਰਾ ਵੇਖ ਲੈਂਦੇ ਆ। ਔਰ ਬਾਕੀ ਇੱਕ ਚੀਜ਼ ਕਮੈਂਟ ਕਾਫੀ ਹੁੰਦੇ ਨੇ ਕਿ ਸਰ ਜੀ ਵੀਡੀਓ ਜਿਹੜੀਆਂ ਨੇ ਇੰਗਲਿਸ਼ ਵਿੱਚ ਆ ਰਹੀਆਂ ਨੇ। ਅੱਛਾ, ਇਹ ਮੈਂ ਕੋਈ ਇੰਗਲਿਸ਼ ਵਿੱਚ ਅਪਲੋਡ ਨਹੀਂ ਕੀਤੀਆਂ, ਇਹ ਆਟੋਮੈਟਿਕਲੀ ਕੁਝ ਹੋ ਜਾਂਦਾ ਹੈ ਕਿ ਟਰਾਂਸਲੇਟ ਹੋ ਕੇ ਇੰਗਲਿਸ਼ ਵਿੱਚ ਆਉਣ ਲੱਗ ਪੈਂਦੀਆਂ ਨੇ। ਉਹ ਪਤਾ ਨਹੀਂ ਹੁਣ ਜਾਂ ਮੇਰੇ ਕੋਲ ਕੋਈ ਸੈਟਿੰਗ ਹੋ ਗਈ ਹੈ ਜਾਂ ਕੋਈ ਹੋ ਸਕਦਾ ਹੈ ਕੋਈ YouTube ਦੀ ਪਾਲਿਸੀ ਇਸ ਤਰ੍ਹਾਂ ਦੀ ਹੋਵੇ ਦੀ। ਮੈਨੂੰ ਨਹੀਂ ਇਸ ਚੀਜ਼ ਸਮਝ। ਲੇਕਿਨ ਇਹਦਾ ਹੱਲ ਇਹ ਵੇ ਕਿ ਜਦੋਂ ਤੁਸੀਂ ਵੀਡੀਓ ਪਲੇ ਕਰਦੇ ਹੋ, ਅਗਰ ਉਹ ਇੰਗਲਿਸ਼ ਵਿੱਚ ਆ ਰਹੀਆਂ ਨੇ ਤੇ ਉੱਤੇ ਵੀਡੀਓ ਦੇ ਉੱਤੇ ਆਪਸ਼ਨ ਦਿੱਤਿਆ ਹੁੰਦਾ ਹੈ, ਉੱਥੋਂ ਜਾ ਕੇ ਤੁਸੀਂ ਸੈਟਿੰਗ ਜਿਹੜੀ ਉਹ ਆਪਣੀ ਕਰ ਸਕਦੇ ਹੋ, ਓਰੀਜਨਲ ਆਵਾਜ਼ ਦੇ ਵਿੱਚ ਆ ਜਾਏਗੀ। ਠੀਕ ਹੈ। ਔਰ ਮੈਂ ਫਿਰ ਰਿਪੀਟ ਕਰ ਦੇਣਾ ਕਿ ਮੈਂ ਇੰਗਲਿਸ਼ ਵਿੱਚ ਨਹੀਂ ਕੀਤੀਆਂ, ਉਹ ਆਟੋਮੈਟਿਕਲੀ ਹੋ ਜਾਂਦੀਆਂ ਨੇ ਤੇ ਉੱਤੇ ਜਾ ਕੇ ਤੁਸੀਂ ਸੈਟਿੰਗ ਕਰਕੇ ਸਭ ਕੁਝ ਠੀਕ ਹੋ ਜਾਏਗਾ। ਠੀਕ ਹੈ। ਤੇ ਚਲੋ ਜੀ, ਬਾਕੀ ਜਿਹੜੇ ਸਟੂਡੈਂਟ ਨੇ ਥਿਊਰੀ ਪਾਸ ਕਰ ਲਈਏ, ਉਹ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਨੂੰ ਵੀ ਸ਼ੇਅਰ ਹੋ ਜਾਏ। ਤੇ ਚਲੋ ਜੀ, 16 ਨੰਬਰ ਸਵਾਲ ਵੇਖ ਲੈਂਦੇ ਆ। ਨਿਸ਼ਾਨ ਦਾ ਕੀ ਮਤਲਬ ਹੈ ਕਿ ਅੱਗੇ ਜਾ ਕੇ ਸੱਜੇ ਮੁੜਨਾ ਓਬਲੀਗ ਹੋਏ। Il segnale raffigurato era il ਨਿਸ਼ਾਨ ਦਿਖਾਇਆ ਗਿਆ ਹੈ, preannuncia ਦੱਸ ਰਿਹਾ ਹੈ una corsia di decelerazione, ma corsia di decelerazione ਵੇ falso। 17 ਨੰਬਰ, ਇਹ ਜਿਹੜਾ ਨਿਸ਼ਾਨ ਹੈ ਜਿਹੜਾ ਸਾਨੂੰ ਨਜ਼ਰ ਆ ਰਿਹਾ ਹੈ, ਇਹ ਮੇਨ ਸੜਕ ਦੇ ਉੱਤੇ ਲੱਗਿਆ ਹੁੰਦਾ ਹੈ ਜਿਹਦੇ ਉੱਤੇ ਹੁਣ ਅਸੀਂ ਚੱਲੇ ਆ ਪਏ। ਠੀਕ ਹੈ। ਸਾਨੂੰ ਇਹ ਨਿਸ਼ਾਨ ਦੱਸਣੇ ਦੀ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਸੱਜੀ ਸਾਈਡ ਤੋਂ ਕੁਰਸੀਆ ਦੀ ਅਚਲਰੇਸਿਓਨੇ ਐਂਟਰ ਹੋ ਰਿਹਾ ਹੈ। ਠੀਕ ਹੈ। ਮਤਲਬ ਸਾਨੂੰ ਸਿਰਫ ਇਹ ਦੱਸਣਾ ਚਾਹ ਰਿਹਾ ਕਿ ਧਿਆਨ ਕਰਿਆ ਜਾਵੇ ਗੱਡੀ ਐਂਟਰ ਉੱਥੋਂ ਹੋ ਸਕਦੀ ਹੈ। Il segnale raffigurato era ਨਿਸ਼ਾਨ ਦਿਖਾਇਆ ਗਿਆ su autostrada, ਕਹਿੰਦਾ ਆਟੋਸਟਰਾਦੇ ਦੇ ਉੱਤੇ non comporta una riduzione della velocità, ਮਤਲਬ ਇਹਦੇ ਨਾਲ ਸਪੀਡ ਨਹੀਂ ਘਟਾਣੀ। ਅਗਰ ਇਹ ਨਿਸ਼ਾਨ ਲੱਗੇ ਆ ਜਾਵੇ ਤੇ ਫਾਲਸੋ ਜੀ, ਸਪੀਡ ਆਪਣੀ ਘਟਾ ਲੈਣੀ ਹੈ ਕਿਉਂਕਿ ਹੋ ਸਕਦਾ ਗੱਡੀ ਅੱਗੋਂ ਐਂਟਰ ਹੋ ਜਾਵੇ। 18 ਨੰਬਰ, La barriera raffigurata era ਬੈਰੀਅਰ ਦਿਖਾਇਆ ਗਿਆ segnala ਦੱਸ ਰਿਹਾ ਹੈ un parcheggio riservato, ਵੀ ਇੱਕ ਪਾਰਕਿੰਗ ਰਿਜ਼ਰਵ ਹੈ ai veicoli, ਉਹਨਾਂ ਗੱਡੀਆਂ ਦੇ ਲਈ per lavori stradali, ਜਿਹੜੀਆਂ ਸੜਕ ਤੇ ਕੰਮ ਕਰਦੀਆਂ ਨੇ। ਕਹਿੰਦਾ ਉਹਨਾਂ ਗੱਡੀਆਂ ਵਾਸਤੇ ਪਾਰਕਿੰਗ ਜਿਹੜੀ ਹੈ ਇਹ ਰਿਜ਼ਰਵ ਹੈ ਫਾਲਸੋ। 20 ਨੰਬਰ, lo spazio di frenatura, ਕਹਿੰਦਾ ਜਿਹੜੀ spazio di frenatura ਵੇ aumenta, ਇਹ ਵੱਧ ਜਾਏਗੀ se aderenza, ਅਗਰ ਰੋਡ ਗ੍ਰਿਪ ਪਕੜ tra pneumatico e asfalto, ਫਰਸ਼ ਔਰ ਟਾਇਰ ਦੇ ਦਰਮਿਆਨ ਇਹ ਬਾਸੋ ਥੋੜੀ ਏ ਤੇ ਫਿਰ ਕਹਿੰਦਾ ਹੈ spazio di frenatura ਵੱਧ ਜਾਏਗੀ। ਵੇਰੋ ਅਗਰ ਟਾਇਰਾਂ ਦੀ ਗ੍ਰਿਪ ਸੜਕ ਦੇ ਉੱਤੇ ਸਹੀ ਨਹੀਂ ਤੇ ਫਿਰ ਕੀ ਹੋਵੇਗਾ, ਗੱਡੀ ਸਲਿੱਪ ਹੋ ਜਾਏਗੀ ਜਾਂ ਰੁਕਦੀ ਰੁਕਦੀ ਦੂਰ ਚਲੀ ਜਾਏਗੀ। ਠੀਕ ਹੈ। ਸਪਾਸੀਓ ਦੀ ਫਰੈਨਾtura ਵੱਧ ਜਾਏਗੀ। 20 ਨੰਬਰ, non si può sorpassare, ਕਹਿੰਦਾ ਓਵਰਟੇਕ ਨਹੀਂ ਕਰ ਸਕਦੇ in corrispondenza, ਸਾਹਮਣੇ della uscita di un pubblico parcheggio, ਕਹਿੰਦਾ ਜਿੱਥੇ ਪਬਲਿਕ ਪਾਰਕਿੰਗ ਦਾ ਉਸ਼ੀਤਾ ਵੇ ਉਹਦੇ ਸਾਹਮਣੇ ਤੁਸੀਂ ਓਵਰਟੇਕ ਨਹੀਂ ਕਰ ਸਕਦੇ ਫਾਲਸੋ। 21 ਨੰਬਰ, ਨਿਸ਼ਾਨ ਦਾ ਕੀ ਮਤਲਬ ਹੈ। ਇਹੜਾ ਨਿਸ਼ਾਨ ਹੈ ਇਹਦਾ ਇੱਕ ਤੇ ਸਪੀਆ ਹੁੰਦਾ ਰੋਸੋ ਕਲਰ ਦਾ, ਇਹ ਚਲਦੀ ਹੋਈ ਗੱਡੀ ਦਾ ਆਨ ਨਹੀਂ ਹੋਣਾ ਚਾਹੀਦਾ। ਅਗਰ ਚਲਦੀ ਹੋਈ ਗੱਡੀ ਦਾ ਇਹ ਆਨ ਹੋ ਗਿਆ, ਇਹਦਾ ਮਤਲਬ ਇਹ ਵੇ ਗੱਡੀ ਦਾ ਜਿਹੜਾ ਬ੍ਰੇਕਿੰਗ ਸਿਸਟਮ ਹੈ ਉਹਦੇ ਵਿੱਚ ਕੋਈ ਖਰਾਬੀ ਹੈ। ਠੀਕ ਹੈ। una spia di colore rosso, ਕਹਿੰਦਾ ਸਪੀਆ ਲਾਲ ਕਲਰ ਦਾ contra segnata dal simbolo di figura, ਤੇ ਇਹ ਨਿਸ਼ਾਨਦੇਹੀ ਕਰਦਾ ਹੈ se accesa durante la marcia, ਵੀ ਅਗਰ ਚਲਦਿਆਂ ਹੋਇਆਂ ਆਨ ਹੋ ਗਿਆ può segnalare, ਕਹਿੰਦਾ ਇਹ ਦੱਸ ਸਕਦਾ ਹੈ una eccessiva usura, ਵੀ ਜ਼ਿਆਦਾ ਇਸਤੇਮਾਲ ਹੋ ਗਏ ਨੇ, ਜ਼ਿਆਦਾ ਘਸ ਗਏ ਨੇ delle guarnizioni degli elementi frenanti, ਜਿਹੜੇ ਬ੍ਰੇਕ ਦੇ ਗੁਆਰਨੀਸੀਓਨੀ ਨੇ, ਜਿਹੜੇ ਲੈਦਰ ਹੁੰਦੇ ਨੇ, ਕਹਿੰਦਾ ਉਹਨਾਂ ਦੇ ਜ਼ਿਆਦਾ ਘਸਣੇ ਇਸਤੇਮਾਲ ਹੋਣੇ ਦਾ ਦੱਸ ਸਕਦਾ ਵੇਰੋ ਜੀ। ਕਿਉਂਕਿ ਜਦੋਂ ਜਿਹੜੇ ਲੈਦਰ ਹੁੰਦੇ ਨੇ ਬ੍ਰੇਕਾਂ ਵਾਲੇ ਜ਼ਿਆਦਾ ਉਹ ਘਸ ਜਾਣ ਤੇ ਉਦੋਂ ਵੀ ਇਹ ਸਪੀਆ ਜਿਹੜਾ ਇਹ ਆਨ ਹੋ ਜਾਂਦਾ ਹੈ। 22 ਨੰਬਰ, in presenza di un ferito, ਕਹਿੰਦਾ ਇੱਕ ਜ਼ਖਮੀ ਹੈ in stato di shock, ਤੇ ਸ਼ੌਕ ਦੀ ਹਾਲਤ ਵਿੱਚ, ਮਤਲਬ ਉਹਨੂੰ ਸ਼ੌਕ ਲੱਗਿਆ, ਸਦਮਾ ਲੱਗਿਆ। ਅਕੋਰੇ ਜ਼ਰੂਰੀ ਹੈ darli piccoli schiaffi, ਵੀ ਤੁਸੀਂ ਉਹਨੂੰ ਛੋਟੇ ਛੋਟੇ ਥੱਪੜ ਮਾਰੋ su guance, ਗੱਲਾਂ ਦੇ ਉੱਤੇ, ਇਹ ਗਾਂਬੇ ਤੇ ਲੱਤਾਂ ਦੇ ਉੱਤੇ per riattivarli la circolazione del sangue, ਖੂਨ ਦੀ ਸਰਕੂਲੇਸ਼ਨ ਨੂੰ ਦੁਬਾਰਾ ਚਲਾਣੇ ਦੇ ਲਈ ਫਾਲਸੋ। 23 ਨੰਬਰ, ਲੀ ਅਮੋਰਟੀਜ਼ਾਟੋਰੀ di un veicolo a motore, ਜਿਹੜੇ ਇੰਜਣ ਵਾਲੀ ਗੱਡੀ ਦੇ ਅਮੋਰਟੀਜ਼ਾਟੋਰੀ ਨੇ, ਮਤਲਬ ਰਾਡ ਨੇ, ਸ਼ਾਖ ਨੇ, servono, ਕਹਿੰਦਾ ਇਹ ਚਾਹੀਦੇ ਹੁੰਦੇ ਨੇ, ਇਹਨਾਂ ਦੀ ਜ਼ਰੂਰਤ ਹੁੰਦੀ ਹੈ
ridurre le oscillazioni delle sospensioni ਜਿਹੜੇ ਸਸਪੈਂਸੀਓਨੇ ਮਤਲਬ ਜਿਹੜੇ ਸ਼ਾਖ ਦੀ ਲਚਕ ਹੁੰਦੀ ਹੈ ਕਹਿੰਦੇ ਇਹਨੂੰ ਘਟਾਣੇ ਦੇ ਲਈ ਚਾਹੀਦੇ ਹੁੰਦੇ ਨੇ ਵੇਰੋ ਜੀ ਅੱਛਾ ਸਸਪੈਂਸੀਓਨੀ ਹੋ ਗਿਆ ਕੰਪਲੀਟ ਸ਼ਾਖ ਜਿਹੜਾ ਹੁੰਦਾ ਸ਼ਾਖ ਸ਼ੌਕਰ ਇੰਡੀਆ ਵਾਲੇ ਸ਼ੌਕਰ ਆਖਦੇ ਨੇ ਅਸੀਂ ਸ਼ਾਖ ਆਖਦੇ ਆ ਠੀਕ ਹੈ ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੈ ਹੁੰਦਾ ਅਮੋਰਟੀਜ਼ਾਤੋਰੀ ਉਹ ਵੇ ਜਿਹੜਾ ਉਹ ਸਪਰਿੰਗ ਦੇ ਵਿੱਚ ਰਾਡ ਜਿਹਾ ਹੁੰਦਾ ਹੈ ਨਾ ਉਹਨੂੰ ਆਖਦੇ ਨੇ ਅਮੋਰਟੀਜ਼ਾਤੋਰੀ ਠੀਕ ਹੈ ਤੇ ਇੱਕ ਉੱਤੇ ਪਤਾ ਸਪਰਿੰਗ ਹੁੰਦਾ ਤੇ ਜੇ ਸਿਰਫ ਸਪਰਿੰਗ ਹੋਵੇ ਤੇ ਫਿਰ ਤੇ ਗੱਡੀ ਹੇਠਾਂ ਉਤੇ ਹੀ ਹੁੰਦੀ ਰਵੇ ਕਿਉਂਕਿ ਉਹਦੇ ਵਿੱਚ ਲਚਕ ਕਾਫੀ ਹੋਣੀ ਹੈ ਇਸ ਵਾਸਤੇ ਇਹ ਜਿਹੜਾ ਰਾਡ ਹੁੰਦਾ ਹੈ ਇਹ ਉਸ ਓਸੀਲੇਸੀਓਨੇ ਨੂੰ ਜਿਹੜੀ ਉਹ ਲਚਕ ਹੁੰਦੀ ਹੈ ਗੱਡੀ ਹੇਠਾਂ ਉਤਾਂ ਹੁੰਦੀ ਉਹਨੂੰ ਘੱਟ ਕਰਦਾ ਕਿਉਂਕਿ ਜਦੋਂ ਉਹਦੇ ਵਿੱਚ ਜਾਂਦਾ ਤੇ ਉਹ ਵਿੱਚ ਪ੍ਰੈਸ਼ਰ ਹੁੰਦਾ ਉਹ ਇਸ ਅਮੋਰਟੀਜ਼ਾਤੋਰੀ ਨੂੰ ਪਕੜ ਲੈਂਦਾ ਔਰ ਆਹਿਸਤਾ ਆਹਿਸਤਾ ਛੱਡਦਾ ਠੀਕ ਹੈ ਇਸ ਵਾਸਤੇ ਇਹ ਓਸੀਲੇਸੀਓਨੇ ਨੂੰ ਰਿਦੂਰੇ ਕਰਦੀ ਹੈ ਘਟਾਉਂਦੀ ਹੈ 24 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਜੀ ਅੱਗੇ ਕੁਝ ਦੇ ਆਏ ਨੇ ਜਿਹਦੇ ਵਿੱਚ ਇਹ ਜਿਹੜਾ ਨਿਸ਼ਾਨ ਨਹੀਂ ਸੀ ਹੁੰਦਾ ਪਹਿਲੇ ਲੇਕਿਨ ਹੁਣ ਮੈਂ ਵੇਖ ਰਿਹਾ ਕਿ ਦੁਬਾਰਾ ਇਸ ਪੇਜ ਤੋਂ ਸਵਾਲ ਆਉਣੇ ਸ਼ੁਰੂ ਹੋ ਗਏ ਨੇ Il segnale raffigurato nel ਨਿਸ਼ਾਨ ਦਿਖਾਇਆ ਗਿਆ obbliga ਲਾਗੂ ਕਰਦਾ ਹੈ a dare la precedenza ਹੱਕ ਦੇਣਾ negli incroci ਚੌਕਾਂ ਦੇ ਵਿੱਚ ai veicoli ਉਹਨਾਂ ਗੱਡੀਆਂ ਨੂੰ provenienti sia da destra che da sinistra ਕਹਿੰਦਾ ਜਿਹੜੀਆਂ ਗੱਡੀਆਂ ਸੱਜੇ ਤੋਂ ਆਉਂਦੀਆਂ ਨੇ ਖੱਬੇ ਤੋਂ ਆਉਂਦੀਆਂ ਨੇ ਉਹਨਾਂ ਗੱਡੀਆਂ ਨੂੰ ਹੱਕ ਦੇਣਾ ਲਾਗੂ ਕਰਦਾ ਮਤਲਬ ਲਾਜ਼ਮੀ ਹੱਕ ਦੇਣਾ ਜੇ ਫਾਲਸੋ ਜੀ 5 ਨੰਬਰ ਨਿਸ਼ਾਨ ਤੁਸੀਂ ਵੇਖ ਲਿਆ ਇੱਕ ਤੇ ਵੇਰ ਦੇ ਕਲਰ ਚ ਆਇਆ ਮਤਲਬ ਆਟੋਸਟਰਾ ਦੇ ਉੱਤੇ ਵੇ ਤੇ ਆ ਸੁਰੰਗ ਦਾ ਨਿਸ਼ਾਨ ਹੈ ਗੈਲਰੀ ਦਾ ਠੀਕ ਹੈ ਆਟੋਸਟਰਾ ਦੇ ਉੱਤੇ ਗੈਲਰੀ ਹੈ Il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ invita ਇਹ ਇਨਵਾਈਟ ਕਰਦਾ ਹੈ a tenere bene saldo lo sterzo che ਚੰਗੀ ਤਰ੍ਹਾਂ ਮਜ਼ਬੂਤੀ ਨਾਲ ਸਟੀਅਰਿੰਗ ਨੂੰ ਪਕੜ ਲਵੋ per fronteggiare eventuali colpi di vento ਜਿਹੜੇ ਹਵਾ ਦੇ ਝਟਕੇ ਲੱਗਦੇ ਨੇ ਉਹਨਾਂ ਦਾ ਸਾਹਮਣਾ ਕਰਨ ਵਾਸਤੇ al uscita della galleria ਜਦੋਂ ਤੁਸੀਂ ਗੈਲਰੀ ਤੋਂ ਨਿਕਲਦੇ ਹੋ ਵੇਰੋ ਕਿਉਂਕਿ ਜਦੋਂ ਗੈਲਰੀ ਦੇ ਵਿੱਚ ਐਂਟਰ ਹੋਈਏ ਉਦੋਂ ਹਵਾ ਦਾ ਪ੍ਰੈਸ਼ਰ ਕੋਈ ਨਹੀਂ ਪੈਂਦਾ ਲੇਕਿਨ ਜਦੋਂ ਅਸੀਂ ਗੈਲਰੀ ਦੇ ਵਿੱਚੋਂ ਬਾਹਰ ਨਿਕਲ ਲਿਆ ਗੱਡੀ ਬਾਹਰ ਨਿਕਲਦੀ ਹੈ ਤੇ ਇੱਕੋ ਦਮ ਹਵਾ ਦਾ ਪ੍ਰੈਸ਼ਰ ਪੈਂਦਾ ਹੈ ਠੀਕ ਹੈ ਇਸ ਵਾਸਤੇ ਗੱਡੀ ਡੋਲ ਸਕਦੀ ਹੈ ਇਸ ਵਾਸਤੇ ਉਹ ਕਹਿ ਰਿਹਾ ਹੈ ਕਿ ਸਟੀਅਰਿੰਗ ਨੂੰ ਬਿਨ ਸਾਲਦੋ ਲੋ ਸਟੈਰਸੋ ਵੀ ਸਟੀਅਰਿੰਗ ਨੂੰ ਚੰਗੀ ਤਰ੍ਹਾਂ ਪੀੜਾ ਕਰਕੇ ਫੜ ਲਓ ਠੀਕ ਹੈ ਇੱਕ ਤੇ ਬਿਨ ਆ ਗਿਆ ਸੈਂਪਰੇ ਵੇਰੋ ਫਾਲਸੋ ਕੋਈ ਨਹੀਂ ਦੂਸਰਾ ਇਨਵੀਤਾ ਆਇਆ ਸੈਂਪਰੇ ਵੇਰੋ 3 ਫਾਲਸੋ ਨੇ ਐਵੈਂਟੁਅਲੀ ਆਇਆ ਸੈਂਪਰੇ ਵੇਰੋ 5 ਫਾਲਸੋ ਨੇ 26 ਨੰਬਰ in un secondo ਕਹਿੰਦਾ 1 ਸੈਕਿੰਡ ਦੇ ਵਿੱਚ si percorrono circa metri 10 ਤਕਰੀਬਨ 10 ਮੀਟਰ ਚੱਲੋਗੇ se si viaggia a 100 km all'ora ਅਗਰ ਤੁਸੀਂ 100 ਦੀ ਸਪੀਡ ਤੇ ਚੱਲ ਰਹੇ ਹੋ ਤੇ ਫਾਲਸੋ 27 ਨੰਬਰ secondo le norme di precedenza ਕਹਿੰਦਾ ਹੱਕ ਵਾਲੇ ਕਾਨੂੰਨ ਦੇ ਮੁਤਾਬਕ nel incrocio ਇਸ ਚੌਕ ਦੇ ਵਿੱਚ rappresentato in figura ਜਿਹੜਾ ਤਸਵੀਰ ਦਿਖਾਇਆ ਗਿਆ ਹੈ il veicolo T ਗੱਡੀ deve attendere il transito del veicolo A ਕਹਿੰਦਾ ਇਸ A ਗੱਡੀ ਦੇ ਚੱਲਣੇ ਦਾ ਇੰਤਜ਼ਾਰ ਕਰਨਾ ਹੈ ਫਾਲਸੋ ਜੀ 28 ਨੰਬਰ circolando dietro ad un veicolo ਕਹਿੰਦਾ ਗੱਡੀ ਦੇ ਪਿੱਛੇ ਚੱਲਦੇ ਹੋ che trasporta un carico ਜਿਹੜੀ ਸਮਾਨ ਲੈ ਕੇ ਜਾ ਰਹੀ ਹੈ in pericolo di cadere ਤੇ ਉਹ ਸਮਾਨ ਡਿੱਗਣੇ ਦੇ ਖਤਰੇ 'ਚ ਮਤਲਬ ਉਹ ਸਮਾਨ ਡਿੱਗਣੇ ਦਾ ਖਤਰਾ ਹੈ ਇਹ opportuno ਕਹਿੰਦਾ ਤੁਹਾਨੂੰ ਚਾਹੀਦਾ ਹੈ aumentare la distanza di sicurezza ਬਈ ਫਾਸਲਾ ਵਧਾ ਲੈਣਾ ਚਾਹੀਦਾ ਹੈ specie ਖਾਸ ਤੌਰ ਤੇ se si è in salita ਅਗਰ ਉਹ ਚੜਾਈ ਤੇ ਵੇਰੋ ਜੀ ਅਗਰ ਚੜਾਈ ਚੜ ਰਹੇ ਹੋ ਤੁਹਾਡੇ ਅੱਗੇ ਗੱਡੀ ਹੈ ਉਹਦਾ ਸਮਾਨ ਡਿੱਗਣ ਵਾਲਾ ਹੈ ਤੇ ਉਸ ਤੋਂ ਫਿਰ ਜ਼ਿਆਦਾ ਪਿਛਾ ਹੋ ਜਾਓ ਠੀਕ ਹੈ ਜੀ ਅੱਛਾ ਜੀ ਇਹਦੇ ਵਿੱਚ ਸਪੇਚੇ ਆ ਗਿਆ ਸੈਂਪਰੇ ਵੇਰੋ 2 ਫਾਲਸੋ ਨੇ 29 ਨੰਬਰ in presenza di tratti di strada ਕਹਿੰਦਾ ਜਦੋਂ ਸੜਕ ਦਾ ਉਹ ਹਿੱਸਾ ਗਿਆਚਾਤੀ ਜਿੱਥੇ ਬਰਫ਼ ਜੰਮੀ ਹੈ ਇਹ opportuno ਤੁਹਾਨੂੰ ਚਾਹੀਦਾ ਹੈ procedere a velocità moderata ਵਿੱਚ ਤੁਹਾਨੂੰ ਘੱਟ ਸਪੀਡ ਤੇ ਚੱਲਣਾ ਚਾਹੀਦਾ ਹੈ ਵੇਰੋ 3 ਨੰਬਰ per diminuire il rumore ਕਹਿੰਦਾ ਸ਼ੋਰ ਘਟਾਣੇ ਦੇ ਲਈ ਇਹ necessario ਜ਼ਰੂਰੀ ਹੈ far sostituire la marmita rovinata ਕਹਿੰਦਾ ਤੁਸੀਂ ਸਿਲੈਂਸਰ ਨੂੰ ਚੇਂਜ ਕਰੋ ਜਿਹੜਾ ਟੁੱਟ ਗਿਆ ਹੈ ਕਿਹਦੇ ਨਾਲ ਚੇਂਜ ਕਰੋ con una approvata ਜਿਹੜਾ ਮਨਜ਼ੂਰ ਸ਼ੁਦਾ ਵੇ ਪਾਸ ਹੈ per quel tipo di veicolo ਉਸ ਗੱਡੀ ਦੇ ਲਈ ਵੇਰੋ ਜੀ ਅਗਰ ਤੁਸੀਂ ਸਿਲੈਂਸਰ ਚੇਂਜ ਕਰਨਾ ਹੈ ਤੇ ਤੁਸੀਂ ਉਹੀ ਸਿਲੈਂਸਰ ਲਾ ਸਕਦੇ ਹੋ ਜਿਹੜਾ ਉਸ ਗੱਡੀ ਵਾਸਤੇ ਬਣੇ ਆ ਜਿਹੜਾ ਉਹਦੇ ਵਾਸਤੇ ਪਾਸ ਹੋਏ ਆ ਠੀਕ ਹੈ